अस्सलाम वालेकुम। अच्छा जी, क्राइम कंट्रोल डिपार्टमेंट की अगर तारीख लिखी जाएगी तो ਉਹਦੇ ਵਿੱਚ ਸਭ ਤੋਂ ਅੱਗੇ ਫੈਸਲਾਬਾਦ ਦੇ ਨੌਜਵਾਨ ਹੋਣਗੇ, ਕਿਉਂਕਿ ਕੋਈ ਦਿਨ ਵੀ ਐਸਾ ਖਾਲੀ ਸ਼ਾਇਦ ਜਾਂਦਾ ਹੋਵੇ ਜਿੱਦੋਂ ਕੋਈ ਜਰਾਇਮ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਜਿਹੜਾ ਨਾ ਉਹ ਹਲਾਕ ਨਾ ਹੁੰਦਾ ਹੋਵੇ। ਅੱਜ ਮੈਂ ਤੁਹਾਨੂੰ ਇੱਕ ਵੱਡਾ ਮੁਕਾਬਲਾ ਦੱਸਣ ਲੱਗਾ ਵਾਂ ਜਿਹੜਾ ਇੰਸਪੈਕਟਰ ਅਦੀਲ ਸ਼ੌਕਤ ਨੇ ਕੀਤਾ ਵਾ, ਜਿਹਦੇ ਵਿੱਚ ਐਡਾ ਕੁ ਖਤਰਨਾਕ ਮੁਲਜ਼ਮ ਮੁਕਾਬਲੇ 'ਚ ਪਾਰ ਹੋਇਆ ਵਾ ਕਿ ਤੁਸੀਂ ਆਪ ਸੋਚ ਕੇ ਹੈਰਾਨ ਹੋ ਜਾਓਗੇ ਕਿ ਦੁਨੀਆ ਤੇ ਐਡੇ ਐਡੇ ਖਤਰਨਾਕ ਮੁਲਜ਼ਮ ਵੀ ਹੈਗੇ ਆ ਕਿ ਜਿਨ੍ਹਾਂ ਨੂੰ ਕੋਈ ਖੌਫ ਨਹੀਂ, ਕੋਈ ਡਰ ਨਹੀਂ, ਜਦੋਂ ਮਰਜ਼ੀ ਬੰਦਾ ਮਾਰ ਦੇਣ, ਕੋਈ ਫਿਕਰ ਨਹੀਂ। ਇੱਕ ਮੁਕਾਬਲਾ ਤੁਹਾਨੂੰ ਦੱਸਾਂਗਾ ਕਿਉਂਕਿ ਇਹ ਸਿਰਫ ਫੈਸਲਾਬਾਦ ਦੇ ਵਿੱਚ ਵਾਰਦਾਤਾਂ ਨਹੀਂ ਕਰਦਾ ਸੀ, ਪੂਰੇ ਪੰਜਾਬ ਦੇ ਚੱਪੇ ਚੱਪੇ ਤੇ ਇਸ ਬੰਦੇ ਨੇ ਵਾਰਦਾਤਾਂ ਕੀਤੀਆਂ ਹੋਈਆਂ ਸੀਗੀਆਂ। ਲਾਹੌਰ ਦੀ ਇੱਕ ਵਾਰਦਾਤ ਤੁਹਾਨੂੰ ਇਹਦੀ ਦੱਸਣ ਲੱਗਾ ਵਾਂ, ਇੱਥੋਂ ਤੁਸੀਂ ਅੰਦਾਜ਼ਾ ਲਾ ਲੈਣਾ ਵਾ ਕਿ ਇਹ ਮੁਲਜ਼ਮ ਕਿੱਡਾ ਖਤਰਨਾਕ ਸੀਗਾ। ਦੋ ਸਕੇ ਭਰਾ ਇੱਕ ਮੋਟਰਸਾਈਕਲ ਤੇ ਜਾਂਦੇ ਪਏ ਸੀ, ਇਸ ਡਾਕੂ ਸਾਹਿਬ ਨੇ ਵਾਰਦਾਤ ਕੀਤੀ, ਅੱਗੋਂ ਮਜ਼ਾਮਤ ਹੋ ਗਈ, ਦੋਨਾਂ ਭਰਾਵਾਂ ਨੂੰ ਫੈਰ ਮਾਰ ਦਿੱਤਾ। ਇੱਕ ਮੌਕੇ ਤੇ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ, ਦੂਸਰੇ ਦੀ ਲੱਤ ਜਿਹੜੀ ਆ ਉਹ ਕੱਟੀ ਗਈ, ਯਾਨੀ ਕਿ ਦੋਨੇ ਹੀ ਭਰਾ ਜਿਹੜੇ ਆ ਉਹ ਕੰਮ ਤੋਂ ਗਏ। ਹੁਣ ਤੁਸੀਂ ਮੈਨੂੰ ਇਹ ਦੱਸੋ, ਇਹ ਸਾਡੇ ਮੁਆਸ਼ਰੇ ਦਾ ਇੱਕ ਨਾਸੂਰ ਨਹੀਂ ਹੈ ਸੀਗਾ? ਇਹ ਸਾਡੇ ਮੁਆਸ਼ਰੇ ਦੇ ਉੱਪਰ ਇੱਕ ਬਦਨਮਾ ਦੱਬਾ ਨਹੀਂ ਹੈ ਸੀਗਾ? ਫਿਰ ਤੁਹਾਨੂੰ ਮਜ਼ੇ ਦੀ ਗੱਲ ਇੱਕ ਹੋਰ ਦੱਸਾਂ ਕਿ ਕੱਲਾ ਹੀ ਡਾਕੂ ਨਹੀਂ ਸੀਗਾ, ਕੱਲਾ ਹੀ ਚੋਰ ਨਹੀਂ ਸੀਗਾ, ਨਸਲ ਦਰ ਨਸਲ ਮਤਲਬ ਪਿੱਛੋਂ ਹੀ ਚੱਲਦੀ ਆ ਜਿਹੜੀ ਪੀੜ੍ਹੀ ਜਿਹੜੀ ਆ, ਸਾਰਾ ਖਾਨਦਾਨ ਹੀ ਡਾਕੂਆਂ ਦਾ ਹੈਗਾ, ਸਾਰਾ ਖਾਨਦਾਨ ਹੀ ਚੋਰਾਂ ਦਾ ਹੈਗਾ ਵਾ। ਇੰਸੀਡੈਂਟ ਰਿਪੋਰਟ ਪੜ੍ਹ ਲਈਏ, ਫਿਰ ਥੋੜੀ ਜਿਹੀ ਕੋਈ ਹੋਰ ਅੱਗੇ ਗੱਲਬਾਤ ਕਰਾਂਗੇ। ਇਹ ਕਹਿੰਦੇ ਜੀ ਇਹ ਕਾਲ ਮਸੂਲ ਹੋਈ ਆ ਕਿ ਜਨਾਬ ਡਕੈਤੀ ਹੋ ਗਈ ਆ, ਕੋਈ 9400 ਰੁਪਇਆ ਵਾ, ਸ਼ਨਾਖਤੀ ਕਾਰਡ ਆ, ਮੋਟਰਸਾਈਕਲ ਆ, ਉਹ ਲੈ ਕੇ ਡਾਕੂ ਭੱਜ ਗਏ ਆ। ਅਸੀਂ ਵੀ ਕਿਤੇ ਉੱਥੇ ਲਾਗੇ ਹੀ ਫਿਰਦੇ ਪਏ ਸੀਗੇ ਜਦੋਂ ਤਿੰਨ ਬੰਦਿਆਂ ਨੂੰ ਦੇਖਿਆ। ਜਦੋਂ ਅਸੀਂ ਉਹਨਾਂ ਨੂੰ ਮਸ਼ਕੂਕ ਜਾਣ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਸਾਡੇ ਉੱਪਰ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਦਾ ਸਿਲਸਿਲਾ ਜਾਰੀ ਰਿਹਾ। ਫਿਰ ਉਹ ਬਾਅਦ ਵਿੱਚ ਜਾ ਕੇ ਦੇਖਿਆ ਇੱਕ ਬੰਦਾ ਜਿਹਦਾ ਨਾਮ ਹੈਗਾ ਜੀ ਅਦਨਾਨ ਵਲਦ ਜਬਾਰ, ਕੌਮ ਹੈਗੀ ਇਹਦੀ ਓਡ ਸਕਨਾ ਬਹਾਵਲਪੁਰ, ਯਾਨੀ ਕਿ ਬਹਾਵਲਪੁਰ ਦਾ ਰਹਿਣ ਵਾਲਾ ਵਾ। ਇਹਨੂੰ ਫਾਇਰ ਲੱਗਾ ਹੋਇਆ ਸੀਗਾ। ਅਸੀਂ ਇਹਨੂੰ ਹਸਪਤਾਲ ਲੈ ਗਏ ਹਾਂ। ਜਦੋਂ ਹਸਪਤਾਲ ਲਿਜਾ ਰਹੇ ਸੀਗੇ ਰਾਹ ਦੇ ਵਿੱਚ ਹਲਾਕ ਹੋ ਗਿਆ। ਬਾਕੀ ਜਨਾਬੇ ਵਾਲੀ ਜਿਹੜੇ ਦੋ ਭੱਜ ਗਏ ਆ, ਉਹਨਾਂ ਨੂੰ ਲੱਭਣ ਵਾਸਤੇ ਅਸੀਂ ਨਾਕੇ ਨੂਕੇ ਲਾਏ ਹੋਏ ਆ। ਇਸ ਵਕੂਏ ਦਾ ਮੁਕੱਦਮਾ ਜਿਹੜਾ ਉਹ ਵੀ ਦਰਜ ਕਰ ਲਿਆ ਵਾ। CCD ਫੈਸਲਾਬਾਦ ਦਾ ਕਹਿਣਾ ਵਾ ਕਿ ਜਿਹੜੇ ਜੱਦੀ ਪੁਸ਼ਤੀ ਆ ਨਾ, ਜਿਹੜੇ ਨਸਲ ਦਰ ਨਸਲ ਚੱਲਦੇ ਆ ਰਹੇ ਆ, ਡਕੈਤੀਆਂ ਚੋਰੀਆਂ ਕਰਦੇ ਆ, ਇਹਨਾਂ ਦੀਆਂ ਉੱਪਰੋਂ ਸ਼ਾਖਾਂ ਨਹੀਂ ਕੱਟੀਆਂ ਜਾਣਗੀਆਂ। ਮਤਲਬ ਇਹ ਨਹੀਂ ਹੋਏਗਾ ਕਿ ਨਿੱਕੇ ਨਿੱਕੇ ਫੜ ਕੇ ਮਾਰ ਦਿਓ ਤੇ ਬਾਕੀ ਜਿਹੜੇ ਉਹ ਕਰਦੇ ਰਹਿਣ। ਮਤਲਬ ਇਹਨਾਂ ਨੂੰ ਜੜੋਂ ਕੱਢਣਾ ਵਾ, ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਨਾ ਉੱਥੋਂ ਕੱਢ ਕੇ, ਬੁਨਿਆਦਾਂ ਤੋਂ ਕੱਢ ਕੇ ਇਹਨਾਂ ਨੂੰ ਹਿਲਾ ਕੇ ਸਾਈਡ ਤੇ ਮਾਰਨਾ ਵਾ, ਤਾਂ ਕਿ ਜੁਰਮ ਜਿਹੜਾ ਵਾ ਸ਼ੁਰੂ ਤੇ ਨਾ ਹੋ ਸਕੇ। ਇਸ ਗੱਲ ਦਾ ਇਤਰਾਫ ਫੈਸਲਾਬਾਦ ਦੀ ਪੁਲਿਸ ਵੀ ਕਰਦੀ ਪਈ ਆ ਕਿ ਕ੍ਰਾਈਮ ਜਿਹੜਾ ਵਾ 50% ਥੱਲੇ ਆ ਗਿਆ ਵਾ। ਉਹਦੇ ਵਿੱਚ ਇਹਨਾਂ ਏਜੰਸੀਆਂ ਦਾ ਵੀ ਕੰਮ ਆ, ਸਾਡੇ ਸ਼ਹਿਰੇ ਫੈਸਲਾਬਾਦ ਦੀ ਪੁਲਿਸ ਦਾ ਵੀ ਬਹੁਤ ਅਹਿਮ ਰੋਲ ਆ। CCD ਦਾ ਕਹਿਣਾ ਵਾ ਕਿ ਆਵਾਮ ਬੜੇ ਆਰਾਮ ਦੇ ਨਾਲ ਸੋਵੇ ਜਿੰਨੀ ਦੇਰ ਤੱਕ CCD ਵਾਲੇ ਸੜਕਾਂ ਤੇ ਫਿਰਦੇ ਆ। ਕੋਈ ਡਾਕੂ, ਕੋਈ ਚੋਰ ਕਿਸੇ ਨੂੰ ਤੰਗ ਨਹੀਂ ਕਰ ਸਕੇਗਾ। ਬਹੁਤ ਸ਼ੁਕਰੀਆ।